ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ ਕਿਸ਼ਤ ਨੰਬਰ 26। ਖਾਲਦ ਨੂੰ ਪਿੰਡੋਂ ਆਇਆ ਕਈ ਦਿਨ ਹੋ ਗਏ ਸਨ। ਪਿੰਡ ਵਾਲੇ ਵਾਕੇ ਦੀ ਕੁੜੱਤਨ ਹੌਲੀ ਹੌਲੀ ਘਟ ਗਈ ਸੀ, ਪਰ ਕੁੜੀਆਂ ਨੂੰ ਨੱਜੀ ਸੁਨਹਿਰੀ ਵਾਲਾ ਮੌਜੂ ਤੇ ਮਖੌਲ ਲੱਭ ਗਿਆ। ਉਹਨੇ ਵਕੀਲ ਸਾਹਿਬ ਨਾਲ ਆਪਾ ਦੇ ਰਿਸ਼ਤੇ ਬਾਰੇ ਗੱਲ ਕੀਤੀ, ਪਰ ਉਹਨਾਂ ਰੱਦ ਕਰ ਦਿੱਤੀ। ਸਗੋਂ ਆਖਿਆ ਪਈ ਉਹ ਉਹਨਾਂ ਦੀ ਬੀਵੀ ਨਾਲ ਭੁੱਲ ਕੇ ਵੀ ਇਹ ਗੱਲ ਨਾ ਕਰੇ। ਨਾ ਉਹਨੇ ਕਿਸੇ ਸੂਰਤ ਮੰਨਣੀ ਸੀ, ਸਗੋਂ ਚੰਗਾ ਮੰਦਾ ਬੋਲ ਕੇ ਬੇਸਵਾਦੀ ਪਾਣੀ ਤੇ ਦਿਲ ਸ਼ਿਕਨੀ ਕਰਨੀ ਸੀ। ਇੱਕ ਸ਼ਾਮੀ ਉਹਨੇ ਆਪਣੇ ਦਿਲ ਦੀ ਗੱਲ ਦੱਸੀ ਪਈ ਉਹ ਲਾਹੌਰ ਨਹੀਂ ਰਹਿਣਾ ਚਾਹੁੰਦਾ, ਪਿੰਡ ਦੇ ਨੇੜੇ ਮੰਡੀ ਦਰਿਆਬਾਦ ਵਿੱਚ ਵਕਾਲਤ ਕਰਨਾ ਚਾਹੁੰਦਾ ਹੈ, ਜਿਹੜਾ ਜ਼ਿਲ੍ਹਾ ਬਣਨ ਵਾਲਾ ਹੈ। ਮਲਕਾਣੀ ਮੱਥੇ ਉੱਤੇ ਤਿਉੜੀ ਪਾ ਕੇ ਆਖਿਆ, ਲੋਕੀ ਮਹੱਲਿਆਂ ਵਿੱਚੋਂ ਨਿਕਲ ਕੇ ਮਾਡਲ ਟਾਊਨ, ਗੁਲਬਰਗ ਤੇ ਅਗਾਂਹ ਅਮਰੀਕਾ ਜਾ ਰਹੇ ਨੇ, ਤੇ ਤੂੰ ਫੇਰ ਪਿਛਾਂ ਨੂੰ ਟੁਰ ਪਿਆ ਹੈ। ਉਹ ਵੀ ਸ਼ਹਿਰ ਹੀ ਏ, ਭਾਵੇਂ ਨਿੱਕਾ ਏ। ਖਾਲਦ ਆਖਿਆ, ਉੱਥੇ ਮੇਰੀ ਬਹੁਤੀ ਲੋੜ ਏ। ਅਜੇ ਉੱਥੇ ਸਿਰਫ ADM ਤੇ ਤਹਿਸੀਲਦਾਰ ਦੀਆਂ ਛੋਟੀਆਂ ਅਦਾਲਤਾਂ ਨੇ। ਮਲਕ ਹੋਰਾਂ ਆਖਿਆ, ਪਤਾ ਨਹੀਂ ਕਦੋਂ ਜ਼ਿਲ੍ਹਾ ਬਣੇ ਜਾਂ ਨਾ ਬਣੇ। ਉਹ ਕੋਈ ਰਹਿਣ ਵਾਲੀ ਥਾਂ ਏ? ਮਲਕਾਣੀ ਆਖਿਆ, ਉੱਥੇ ਵੀ ਇਨਸਾਨ ਹੀ ਰਹਿੰਦੇ ਨੇ ਖਾਲਾ ਜੀ। ਉਸ ਆਖਿਆ, 2 ਵੇਲੇ ਇੱਜ਼ਤ ਦੀ ਰੋਟੀ ਚਾਹੀਦੀ ਏ, ਉਹ ਕਮਾ ਲਵਾਂਗਾ। ਨਿਰੀ ਰੋਟੀ ਨਾਲ ਗੱਲ ਨਹੀਂ ਬਣਦੀ। ਮਲਕਾਣੀ ਆਖਿਆ, ਉਹ ਪਿੰਡ ਵਰਗਾ ਸ਼ਹਿਰ ਏ, ਨਾ ਕੋਈ ਚੱਜ ਦਾ ਬੰਦਾ, ਨਾ ਬੰਦਿਆਂ ਨੂੰ ਬੋਲਣ ਦੀ ਤਮੀਜ਼। ਤੇਰੀ ਸਾਰੀ ਰੀਝ ਲੈ ਜਾਵੇਗੀ। ਰੀਝ ਨਹੀਂ, ਇਹ ਮੇਰਾ ਮਿਸ਼ਨ ਹੈ। ਖਾਲਦ ਆਖਿਆ, ਪਿੰਡ ਦੇ ਸਾਰੇ ਮੁੰਡੇ ਪੜ੍ਹ ਪੜ੍ਹਾ ਕੇ ਵੱਡੇ ਸ਼ਹਿਰਾਂ ਨੂੰ ਟੁਰ ਜਾਂਦੇ ਨੇ। ਪਿੰਡ ਦੇ ਲੋਕਾਂ ਨੂੰ ਉਹਨਾਂ ਦਾ ਕੋਈ ਫਾਇਦਾ ਨਹੀਂ ਪਹੁੰਚਦਾ, ਨਾ ਉਹਨਾਂ ਦੀ ਹਾਲਤ ਬਦਲਦੀ ਏ। ਮਾੜੇ ਲੋਕੀ ਗਰੀਬੀ, ਜਹਾਲਤ ਤੇ ਚੌਧਰੀਆਂ ਜ਼ਿਮੀਂਦਾਰਾਂ ਦੇ ਜ਼ੁਲਮਾਂ ਦਾ ਸ਼ਿਕਾਰ ਰਹਿੰਦੇ ਨੇ, ਜਿਹੜੇ ਉਹਨਾਂ ਨੂੰ ਪੁਲਿਸ ਤੇ ਪਾਲਤੂ ਬਦਮਾਸ਼ਾਂ ਦੇ ਜ਼ਰੀਏ ਜਕੜੀ ਰੱਖਦੇ ਨੇ। ਹਰ ਪਾਸੇ ਧੱਕਾਸ਼ਾਹੀ ਏ, ਲੋਕਾਂ ਨੂੰ ਇਨਸਾਫ ਮਿਲਦਾ ਏ ਨਾ ਤਹਫੁਜ਼। ਤੂੰ ਉਹਨਾਂ ਦੀ ਹਾਲਤ ਬਦਲ ਕੇ ਕੀ ਕਰਨਾ ਹੈ? ਮਲਕਾਣੀ ਆਖਿਆ, ਪਹਿਲਾਂ ਆਪਣੀ ਤੇ ਬਦਲਾ, ਆਪਣਾ ਅੱਗਾ ਸੋਚ। ਮੈਂ ਕਾਨੂੰਨ ਪੜ੍ਹਿਆ ਹੀ ਐਸੇ ਲਈ ਏ। ਖਾਲਦ ਆਖਿਆ, ਭਈ ਆਮ ਮਾੜੇ ਬੰਦਿਆਂ ਨੂੰ ਇਨਸਾਫ ਦਿਲਾਵਾਂ, ਉਹਨਾਂ ਦੇ ਕੰਮ ਆਵਾਂ। ਅੱਬਾ ਜੀ ਮੈਨੂੰ ਤੇ ਪੜ੍ਹਾਉਣਾ ਚਾਹੁੰਦੇ ਸਨ, ਪਰ ਮੈਂ ਆਖਿਆ ਵਕਾਲਤ ਵੀ ਤੇ ਬੇਇਨਸਾਫੀ, ਹੱਕ ਤਲਫੀ ਤੇ ਧੱਕੇ ਜ਼ੋਰੀ ਦੀਆਂ ਬਿਮਾਰੀਆਂ ਦਾ ਇਲਾਜ ਕਰਦੀ ਤੇ ਬੇਗੁਨਾਹਾਂ ਨੂੰ ਕੈਦ ਹੋਵਣ ਤੇ ਫਾਹੇ ਲੱਗਣ ਤੋਂ ਬਚਾਉਂਦੀ ਏ। ਤੂੰ ਪਿੰਡ ਦੇ ਲੋਕਾਂ ਦਾ ਠੇਕਾ ਲਿਆ ਹੋਇਆ ਹੈ। ਮਲਕਾਣੀ ਆਖਿਆ, ਤੇਰੀ ਸੋਚ ਅਜੇ ਕਿਤਾਬੀ ਏ। ਮਲਕ ਹੋਰਾਂ ਆਖਿਆ, ਜਦੋਂ ਤੀਕ ਇਨਸਾਨ ਦੁਨੀਆ ਵਿੱਚ ਜੁਰਮ ਨਹੀਂ ਮੁੱਕ ਤੇ ਨਹੀਂ ਸਕਦੇ। ਉਹਨੇ ਆਖਿਆ, ਪਰ ਇਨਸਾਫ ਮਿਲੇ ਤੇ ਘੱਟ ਜ਼ਰੂਰ ਹੋ ਸਕਦੇ ਨੇ। ਇੱਥੇ ਸ਼ਹਿਰ ਵਿੱਚ ਕੋਈ ਘੱਟ ਜੁਰਮ ਹੁੰਦੇ ਨੇ? ਮਲਕਾਣੀ ਆਖਿਆ, ਇੱਥੇ ਹੋਰ ਬੜੇ ਵਕੀਲ ਨੇ, ਅੰਕਲ ਹੋਰਾਂ ਜੈ, ਪਰ ਉੱਥੇ ਮੇਰੀ ਲੋੜ ਏ। ਸਾਲ 6 ਮਹੀਨਿਆਂ ਵਿੱਚ ਤੇਰਾ ਚਾਹ ਲੈ ਜਾਵੇਗਾ। ਮਲਕਾਣੀ ਖਫਗੀ ਨਾਲ ਆਖਿਆ, ਲੈ ਗਿਆ ਤੇ ਪਰਤ ਆਵਾਂਗਾ। ਉਹਨੇ ਜਵਾਬ ਦਿੱਤਾ, ਮੇਰਾ ਖਿਆਲ ਏ। ਮਲਕ ਹੋਰੀ ਕੁਝ ਨਰਮ ਪੈ ਗਏ ਤੇ ਬੀਵੀ ਵੱਲ ਤੱਕ ਕੇ ਆਖਣ ਲੱਗੇ, ਕੋਈ ਹਰਜ ਨਹੀਂ, ਜੇ ਦਰਿਆਬਾਦ ਵਿੱਚ ਰਹਿਣਾ ਚਾਹੁੰਦਾ ਏ, ਇਹ ਪ੍ਰੈਕਟਿਸ ਤੇ ਕਿਧਰੇ ਵੀ ਕਰ ਸਕਦਾ ਏ। ਫਿਲਹਾਲ ਤੇ ਇਹਨੂੰ ਲਾਹੌਰ ਹੀ ਆਣਾ ਜਾਣਾ ਪਿਆ ਕਰੇਗਾ। ਜਦੋਂ ਦਰਿਆਬਾਦ ਜ਼ਿਲ੍ਹਾ ਬਣ ਗਿਆ, ਫਿਰ ਉੱਥੇ ਵੀ ਤਰੱਕੀ ਦੇ ਬੜੇ ਮੌਕੇ ਆਉਣਗੇ। ਅਖੇ ਵੱਡੀ ਨੂੰ ਸੱਦੋ, ਸੁਭ ਗੱਤੇ। ਮਲਕਾਣੀ ਆਖਿਆ, ਤੁਸੀਂ ਵੀ ਲੱਗ ਗਏ ਹੋ ਇਹਦੇ ਪਿੱਛੇ? ਮੈਂ ਸਭ ਤੋਂ ਪਹਿਲਾਂ ਤੇ ਆਪਣੀ ਭੋਇੰ ਛੁਡਾਵਾਂਗਾ, ਜਿੱਦਾਂ ਮੈਂ ਅੱਬੇ ਹੋਰਾਂ ਨਾਲ ਵਾਅਦਾ ਕੀਤਾ ਸੀ। ਉਹ ਤੂੰ ਇੱਥੇ ਰਹਿ ਕੇ ਵੀ ਛੁਡਾ ਸਕਣਾ ਹੈ? ਮਲਕ ਹੋਰਾਂ ਆਖਿਆ, ਰਲ ਕੇ ਕੋਸ਼ਿਸ਼ ਕਰਾਂਗੇ। ਮੈਂ ਹੁਣ ਤੁਹਾਡੇ ਉੱਤੇ ਹੋਰ ਭਾਰ ਨਹੀਂ ਪਾਉਣਾ ਚਾਹੁੰਦਾ। ਉਹਨੇ ਆਖਿਆ, ਆਪਣੇ ਸਾਰੇ ਕੰਮ ਆਪੂ ਕਰਨਾ ਚਾਹੁੰਦਾ। ਤੁਹਾਡੇ ਅੱਗੇ ਹੀ ਮੇਰੇ ਉੱਤੇ ਬੜੇ ਅਹਿਸਾਨ ਨੇ। ਜਿਵੇਂ ਤੇਰੀ ਮਰਜ਼ੀ। ਮਲਕ ਹੋਰਾਂ ਆਖਿਆ, ਪਰ ਚੰਗੀ ਤਰ੍ਹਾਂ ਸੋਚ ਸਮਝ ਕੇ। ਉਹ ਲਾਹੌਰ ਵਿੱਚ ਤੇ ਮਲਕ ਅੱਲਾ ਯਾਰ ਦੇ ਘਰ ਉਹਦੀ ਅਖੀਰਲੀ ਰਾਤ ਸੀ। ਉਹਨੇ ਫੈਸਲਾ ਕਰ ਲਿਆ ਸੀ ਪਈ ਉਹ ਆਪਾ ਦੀਆਂ ਸਦਰਾਂ ਦਾ ਗਲਾ ਨਹੀਂ ਘੁੱਟੇਗਾ, ਨਾ ਹੀ ਆਪਣੇ ਮਿਸ਼ਨ ਤੋਂ ਪਿੱਛੇ ਹਟੇਗਾ। ਉਹਨੂੰ ਪਤਾ ਸੀ ਪਈ ਉਹ ਉਹਨੂੰ ਘਰ ਜਵਾਈ ਬਣਾ ਕੇ ਆਪਣੇ ਕੋਲ ਰੱਖਣਾ ਚਾਹੁੰਦੇ ਸਨ, ਪਰ ਉਹ ਕਿਉਂ ਨਾ ਆਪਣੀ ਬਾਲ ਕੇ ਸੇਕੇ। ਉਹਨੂੰ ਭਾ ਬਾਸੂ ਦੀ ਗੱਲ ਚੇਤੇ ਆਉਂਦੀ, ਜਿਹੜੀ ਉਹਨੇ ਇੱਕ ਵਾਰੀ ਚੌਧਰੀ ਅਕਬਰ ਦੇ ਮਿਰਾਸੀ ਦਾ ਸੁਨੇਹਾ ਸੁਣ ਕੇ ਆਖੀ ਸੀ ਪਈ ਉਹ ਕਿਸੇ ਦਾ ਰਾਖਵਾਂ ਬਣ ਕੇ ਕੌਡੀ ਨਹੀਂ ਖੇਡਣਾ ਚਾਹੁੰਦਾ, ਆਪਣੇ ਸ਼ੌਕ ਲਈ ਖੇਡਦਾ ਹੈ। ਉਹਦਾ ਫੈਸਲਾ ਸੁਣ ਕੇ ਮਲਕ ਹੋਰੀ ਤੇ ਸੋਚ ਵਿੱਚ ਪੈ ਗਏ, ਪਰ ਮਲਕਾਣੀ ਅੱਖਾਂ ਮੱਥੇ ਉੱਤੇ ਰੱਖ ਲਈਆਂ। ਉਹਦੇ ਕੋਲੋਂ ਲੁਕਾ ਛੁਪਾ ਨਹੀਂ ਹੁੰਦਾ ਸੀ, ਨਾ ਉਹਨੂੰ ਬਦਲਦਿਆਂ ਦੇਰ ਲੱਗਦੀ ਸੀ। ਉਂਝ ਵੀ ਜਦੋਂ ਵੀ ਉਹ ਪਿੰਡੋਂ ਦੇ ਹੋ ਕੇ ਆਈ ਸੀ, ਉਹ ਪਹਿਲਾਂ ਵਰਗੀ ਨਹੀਂ ਰਹੀ ਸੀ। ਖੋਰੇ ਮਲਕ ਮੁਰਾਦ ਅਲੀ ਕੋਈ ਪੱਟੀ ਪੜਾਈ ਸੀ, ਜਾਂ ਉਹਦਾ ਘਰ ਬੂਆ ਵੇਖ ਕੇ ਬਦਲ ਗਈ ਸੀ। ਕਿਧਰੇ ਮਲਕ ਮੁਰਾਦ ਅਲੀ ਆਪਣੇ ਪੁੱਤਰ ਨੂੰ ਤੇ ਇਸ ਘਰ ਨਹੀਂ ਵਿਆਹਣਾ ਚਾਹੁੰਦਾ।
ਉਹਨੇ ਸੋਚਿਆ, ਪਰ ਫਿਰ ਉਹਨੂੰ ਖਿਆਲ ਆਇਆ ਕਦੀ ਕਦੀ ਭੈੜੀ ਗੱਲ ਦਾ ਸਿੱਟਾ ਵੀ ਚੰਗਾ ਨਿਕਲ ਆਉਂਦਾ ਹੈ। ਫਾਤਮਾ ਬੀਬੀ ਪਿੰਡ ਦੀ ਹੋ ਕੇ ਪਿੰਡ ਦੇ ਲੋਕਾਂ ਤੋਂ ਆਵਾਜ਼ਾਰ ਰਹਿੰਦੀ ਸੀ। ਉਹ ਮਲਕ ਮੁਰਾਦ ਅਲੀ ਨਾਲ ਕਿਵੇਂ ਸਾਕਾਚਾਰੀ ਕਰ ਸਕਦੀ ਸੀ, ਜਿਹਦੇ ਪੁੱਤਰ ਪਿੰਡ ਵਿੱਚ ਹੀ ਰਹਿਣਾ ਸੀ, ਜਾਂ ਜ਼ਿਆਦਾ ਤੋਂ ਜ਼ਿਆਦਾ ਦਰਿਆਬਾਦ ਵਿੱਚ ਆੜਤ ਸ਼ਾੜਤ ਸ਼ੁਰੂ ਕਰ ਦਿੰਦਾ। ਉਂਝ ਬੰਦਾ ਪੁੱਛੇ ਭਈ ਜੇ ਤੇਰਾ ਵਿਆਹ ਮਲਕ ਅੱਲਾ ਯਾਰ ਨਾਲ ਨਾ ਹੁੰਦਾ, ਉੱਥੇ ਪਿੰਡ ਵਿੱਚ ਹੀ ਕਿਸੇ ਨੂਰੇ ਗਫੂਰੇ ਨੱਥੂ ਖੈਰੇ ਨਾਲ ਵਿਆਹੀ ਜਾਂਦੀਆਂ ਤੇ ਫਿਰ ਕਿਹੜੇ 5 ਸਟਾਰ ਹੋਟਲਾਂ ਵਿੱਚ ਜਾ ਕੇ ਲੰਚ ਤੇ ਡਿਨਰ ਖਾਂਦੀਆਂ ਤੇ ਕਿਹੜੇ ਮਾਲ ਰੋਡ ਤੇ ਅਨਾਰਕਲੀ ਵਿੱਚ ਛਾਪਕ ਕਰਦੀਆਂ। ਘਰ ਵਿੱਚ ਕਿਸੇ ਸ਼ੈ ਦਾ ਘਾਟਾ ਨਹੀਂ ਹੁੰਦਾ ਸੀ, ਪਰ ਮਲਕਾਣੀ ਦੀ ਨੀਅਤ ਨਾ ਭਰਦੀ। ਪਿੰਡੋਂ ਨਿਕਲਿਆ ਉਹਨੂੰ 20 ਵਰ੍ਹੇ ਹੋ ਗਏ ਸਨ, ਪਰ ਅਜੇ ਵੀ ਕਿਸੇ ਦੂਜੇ ਨੂੰ ਕੋਈ ਨਵਾਂ ਕੱਪੜਾ ਪਾਇਆ ਵੇਖਦੀ ਤੇ ਹੱਥ ਨਾਲ ਮਲ ਮਲ ਕੇ ਪਹਿਲਾ ਸਵਾਲ ਇਹੋ ਪੁੱਛਦੀ, ਕਿਸ ਤਰ੍ਹਾਂ ਗਾਜ਼ ਮਿਲਿਆ ਹੈ। ਘਿਓ ਤੋਂ ਸਿਵਾ ਹਰ ਸ਼ੈ ਬਾਰੇ ਇਹ ਜ਼ਰੂਰ ਪੁੱਛਦੀ, ਵਲੈਤੀ ਏ। ਉਹ ਟਾਇਲਟ ਸੂਪ ਨੂੰ ਵੀ ਵਲੈਤੀ ਸਾਬਣ ਆਖਦੀ। ਕੱਪੜੇ ਧੋਣ ਵਾਲਾ ਸਾਬਣ ਉਹਦੇ ਖਿਆਲ ਵਿੱਚ ਦੇਸੀ ਸੀ। ਕੁੜੀਆਂ ਕਈ ਵਾਰੀ ਉਹਨੂੰ ਖੁਸ਼ ਕਰਨ ਲਈ ਕਿਸੇ ਪਾਕਿਸਤਾਨੀ ਕੱਪੜੇ ਜਾਂ ਚੀਜ਼ ਬਾਰੇ ਆਖ ਦਿੰਦੀਆਂ ਜਾਪਾਨੀ ਏ, ਤੇ ਉਹ ਉਹਨੂੰ ਪਸੰਦ ਆ ਜਾਂਦੀ। ਉਹਦੇ ਖਿਆਲ ਵਿੱਚ ਹਰ ਮਹਿੰਗੀ ਚੀਜ਼ ਵਲੈਤੀ ਤੇ ਵਧੀਆ ਸੀ। ਘਰ ਵਿੱਚ ਨਵਾਂ ਫਰਿੱਜ, ਟੀਵੀ ਜਾਂ ਇਸਤਰੀ ਆਉਂਦੀ ਤੇ ਉਹ ਗਵਾਂਢਣਾਂ ਨੂੰ ਪਹਿਲਾਂ ਉਹਦੀ ਕੀਮਤ ਦੱਸਦੀ ਤੇ ਆਖਦੀ ਐਨੇ ਦਾ ਆਇਆ ਹੈ, ਮੇਡ ਇਨ ਜਾਪਾਨ ਦਾ ਬਣਿਆ ਹੋਇਆ ਹੈ। ਟੂੰਬਾਂ ਗਹਿਣਿਆਂ ਨਾਲ ਡੱਬੇ ਭਰੇ ਹੋਏ ਸਨ। ਪਿੱਛੋਂ ਵੀ ਸੌਖੇ ਘਰ ਦੀ ਸੀ, ਪਰ ਕਿਸੇ ਨੂੰ ਨਕਲੀ ਹਾਰ ਪਾਇਆ ਵੀ ਤੱਕਦੀ ਤੇ ਇੰਜ ਨਦੀਦਿਆਂ ਵਾਂਗ ਵੇਖਦੀ ਤੇ ਕੀਮਤ ਪੁੱਛਦੀ ਜਿਵੇਂ ਕਦੀ ਨਾ ਵੇਖਿਆ ਹੋਵੇ। ਹੱਦ ਇਹ ਸੀ ਕਿ ਘਰ ਵਿੱਚ ਵਲੈਤੀ ਨਸਲ ਦੀਆਂ ਸ਼ੇਵਰ ਮੁਰਗੀਆਂ ਦਾ ਗੋਸ਼ਤ ਸਿਰਫ ਉਹਨੂੰ ਹੀ ਪਸੰਦ ਸੀ। ਆਖਦੀ ਵੇਖੋ ਕਿੰਨੀ ਛੇਤੀ ਗਲ ਜਾਂਦਾ ਹੈ। ਮਲਕ ਹੋਰੀ ਆਖਦੇ ਇਹ ਉਹਨੂੰ ਵਲੈਤੀ ਸਮਝ ਕੇ ਪਸੰਦ ਕਰਦੀ ਹੈ, ਪਰ ਰਜ਼ਵਾਨਾ ਆਖਦੀ ਅੰਮੀ ਸਖਤ ਚੀਜ਼ਾਂ ਨਹੀਂ ਖਾ ਸਕਦੀ, ਇਸ ਲਈ ਉਹਨੂੰ ਹਰ ਨਰਮ ਤੇ ਗਲੀ ਹੋਈ ਚੀਜ਼ ਚੰਗੀ ਲੱਗਦੀ ਹੈ। ਉਹ ਚੰਗੀ ਸੂਰਤ ਤੇ ਜੁੱਸੇ ਵਾਲੀ ਔਰਤ ਸੀ, ਰੰਗ ਗੋਰਾ, ਅੱਖਾਂ ਮੋਟੀਆਂ ਤੇ ਨੱਕ ਜਿਵੇਂ ਆਰਡਰ ਤੇ ਬਣਵਾਇਆ ਹੋਵੇ, ਪਰ ਉਹ ਦੰਦਾਂ ਵੱਲੋਂ ਮਾਰ ਖਾ ਗਈ। ਉਹ ਪਤਾ ਨਹੀਂ ਬਹੁਤਾ ਮਿੱਠਾ ਖਾਣ ਜਾਂ ਹਰ ਵੇਲੇ ਖੋਤਰਦਿਆਂ ਤੇ ਕ੍ਰਿਸ਼ਦਿਆਂ ਰਹਿਣ ਨਾਲ ਹਿੱਲ ਗਏ ਸਨ। ਰੋਟੀ ਖਾਣ ਲੱਗਿਆਂ ਉਹ ਪਚਾਕੇ ਵੀ ਮਾਰਦੀ ਸੀ, ਪਰ ਕੁੜੀਆਂ ਦੇ ਹਰ ਵੇਲੇ ਟੋਕਣ ਨਾਲ ਛੱਡ ਗਈ। ਫਿਰ ਵੀ ਚਾਹ ਵਲੈਤੀ ਸੈੱਟ ਦੀ ਪਿਰਚ ਵਿੱਚ ਸੁਰਕ ਕੇ ਪੀਂਦੀ। ਸਾਰੇ ਮਨਾ ਕਰਦੇ, ਪਰ ਉਹ ਆਖਦੀ ਤੱਤੀ ਚਾਹ ਨਾਲ ਮੇਰੇ ਦੰਦਾਂ ਵਿੱਚ ਪੀੜ ਹੋਣ ਲੱਗ ਪੈਂਦੀ ਏ। ਸ਼ੁਕਰ ਹੈ ਉਹਨੂੰ ਮੇਕਅਪ ਦੀਆਂ ਚੀਜ਼ਾਂ ਨਾਲ ਦਿਲਚਸਪੀ ਸੀ, ਨਾ ਲੋੜ, ਨਹੀਂ ਤੇ ਪਾਊਡਰਾਂ, ਕਰੀਮਾਂ ਤੇ ਰੰਗ ਰੰਗ ਦੇ ਵਲੈਤੀ ਸ਼ੈਂਪੂਆਂ ਨਾਲ ਘਰ ਭਰਿਆ ਜਾਂਦਾ। ਉਹ ਸਾਬਣ ਨਾਲ ਸਿਰ ਧੋਂਦੀ ਤੇ ਖਾਲਸ ਸਰ੍ਹੋਂ ਦਾ ਤੇਲ ਜਸਾਂਦੀ। ਖੋਰੇ ਇਹ ਵਜ੍ਹਾ ਸੀ ਭਈ 40 ਤੋਂ ਉੱਪਰ ਹੋ ਕੇ ਵੀ ਉਹਦੇ ਸਾਰੇ ਵਾਲ ਕਾਲੇ ਤੇ ਸੰਘਣੇ ਸਨ। ਅੱਖਾਂ ਵਿੱਚ ਸੁਰਮਾ ਜ਼ਰੂਰ ਪਾਉਂਦੀ ਸੀ, ਪਰ ਉਹ ਫਾਲਤੂ ਲੱਗਦਾ। ਕੁਦਰਤ ਨੇ ਜਿਹੜਾ ਕੱਜਲ ਆਪੂ ਪਾ ਕੇ ਗਲਿਆ ਸੀ, ਉਹ ਹੀ ਡੁੱਲ ਡੁੱਲ ਪੈਂਦਾ ਸੀ, ਪਰ ਉਹ ਕਮਾਡੀ ਬੜੀ ਸੀ। ਦਮੀ ਵੇਲੇ ਉੱਠਦੀ ਤੇ ਰਾਤ ਨੂੰ ਚਿਰਕੀ ਸੌਂਦੀ। ਸਾਰਾ ਦਿਨ ਘਰ ਦੇ ਨਿੱਕੇ ਵੱਡੇ ਕੰਮਾਂ ਵਿੱਚ ਜੁਟੀ ਰਹਿੰਦੀ। ਖਾਣਾ ਆਪੂ ਪਕਾਉਂਦੀ। ਉਂਝ ਵੀ ਉਹਨੂੰ ਕਿਸੇ ਦਾ ਰਿੱਧਾ ਪੱਕਾ ਪਸੰਦ ਨਾ ਹੁੰਦਾ ਤੇ ਉਹਦੀ ਹਾਂਡੀ ਬਹੁਤ ਵਧੀਆ ਹੁੰਦੀ। ਪਿੰਡਾਂ ਵਿੱਚੋਂ ਹਰ ਵੇਲੇ ਕੋਈ ਨਾ ਕੋਈ ਪ੍ਰਾਹੁਣਾ ਟੁਰਿਆ ਰਹਿੰਦਾ ਸੀ। ਲੋਕਾਂ ਦੇ ਆਪਣੇ ਕੰਮ ਹੁੰਦੇ, ਕਿਸੇ ਵਿਆਹ ਸ਼ਾਦੀ ਲਈ ਖਰੀਦਦਾਰੀ ਕਰਨੀ ਹੁੰਦੀ, ਕਿਸੇ ਕਚਹਿਰੀ ਜਾਂ ਹਸਪਤਾਲ ਜਾਣਾ ਹੁੰਦਾ, ਪਾਸਪੋਰਟ ਜਾਂ ਹਜ ਦੇ ਫਾਰਮ ਲੈਣੇ ਹੁੰਦੇ, ਜਾਂ ਲਾਹੌਰੋਂ ਗੱਡੀ ਤੇ ਚੜ੍ਹਨਾ ਹੁੰਦਾ। ਉਹ ਹੋਟਲ ਜਾਂ ਸਰਾਏ ਸਮਝ ਕੇ ਆ ਵੜਦਾ ਤੇ ਕਿਰਾਏ ਦੀ ਥਾਂ ਹੌਲਾਂ, ਭੁੰਨੇ ਹੋਏ ਚੌਲਾਂ ਛੋਲਿਆਂ ਦੇ ਦਾਣੇ, ਪਿੰਨੀਆਂ, ਗੰਨੇ ਤੇ ਸਾਗ ਦੇ ਜਾਂਦਾ। ਖੋਰੇ ਐਸੇ ਪਰੋਂ ਉਹਨੂੰ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਸਨ, ਨਾ ਪਿੰਡਾਂ ਦੇ ਲੋਕੀ। ਪਰ ਮਲਕ ਹੋਰਾਂ ਨੂੰ ਸ਼ਹਿਰ ਦਾ ਜੰਮਪਲ ਹੁੰਦਿਆਂ ਵੀ ਖਾਣ ਪੀਣ ਦੀਆਂ ਇਹ ਚੀਜ਼ਾਂ ਜਿਹੜੀਆਂ ਅਸਲੀ ਤੇ ਕੁਦਰਤੀ ਹਾਲਤ ਦੇ ਨੇੜੇ ਹੁੰਦੀਆਂ ਬਹੁਤ ਪਸੰਦ ਸਨ। ਉਹ ਬਾਲਾਂ ਵਾਂਗ ਫੱਕੇ ਮਾਰ ਮਾਰ ਕੇ ਦਾਣੇ ਚਬਦੇ। ਕੁੜੀਆਂ ਵੀ ਅੰਦਰ ਬਾਹਰ ਫਿਰਦੀਆਂ, ਮੂੰਹ ਹਲਾਉਂਦੀਆਂ ਫਿਰਦੀਆਂ ਜਿਵੇਂ ਮੂੰਹ ਵਿੱਚ ਚੁਇੰਗਮ ਹੋਵੇ। ਉਹਨਾਂ ਨੂੰ ਸਾਗ ਵੀ ਪਸੰਦ ਸੀ। ਮਾਸੀ ਪਕਾ ਵੀ ਚੰਗਾ ਦਿੰਦੀ, ਪਰ ਆਪੂ ਨਾ ਖਾਂਦੀ। ਉਹਨੇ ਖੋਰੇ ਨਿੱਕਿਆਂ ਹੁੰਦਿਆਂ ਇੰਨਾ ਖਾ ਲਿਆ ਸੀ ਕਿ ਉਹਦਾ ਦਿਲ ਚੜ ਗਿਆ ਸੀ। ਸਿਰਫ ਗੰਨੇ ਮਹੱਲੇ ਦੇ ਘਰਾਂ ਵਿੱਚ ਵੰਡਣੇ ਪੈ ਜਾਂਦੇ। ਮਲਕ ਹੋਰਾਂ ਕੋਲ ਵੇਲ ਨਾ ਹੁੰਦੀ। ਉਂਝ ਵੀ ਗੰਨਾ ਚੂਪਣਾ ਅਸਲੋਂ ਬਾਲਾਂ ਤੇ ਪੇਂਡੂਆਂ ਵਾਲਾ ਕੰਮ ਸੀ। ਮਾਸੀ ਦੇ ਦੰਦ ਮਾੜੇ ਸਨ ਤੇ ਕੁੜੀਆਂ ਕੋਲੋਂ ਛਿੱਲੇ ਨਾ ਜਾਂਦੇ। ਮਾਸੀ ਦੇ ਪੇਕਿਆਂ ਦਾ ਕੋਈ ਜੀ ਤਹਿਮਤ ਬਣ ਕੇ ਆ ਜਾਂਦਾ ਤੇ ਉਹ ਉਹਨੂੰ ਅੰਦਰ ਲੁਕਾਈ ਰੱਖਦੀ ਤਾਂ ਜੇ ਗਲੀ ਮਹੱਲੇ ਵਾਲੇ ਨਾ ਵੇਖਣ। ਖਾਲਦ ਨੂੰ ਯਾਦ ਆਇਆ, ਇੱਕ ਵਾਰੀ ਘਰ ਵਿੱਚ ਇੱਕ ਉਰਦੂ ਸਪੀਕਿੰਗ ਨਵੇਂ ਵਿਆਹੇ ਜੋੜੇ ਦੀ ਦਾਵਤ ਸੀ। ਡਰਾਇੰਗ ਰੂਮ ਸਜਾਇਆ ਤੇ ਹਰ ਸ਼ੈ ਝਾੜੀ ਪੂੰਛੀ ਹੋਈ ਸੀ।
ਅਜੇ ਪ੍ਰਾਹੁਣੇ ਨਹੀਂ ਆਏ ਸਨ, ਪਰ ਪਿੰਡੋਂ ਮਾਸੀ ਦਾ ਇੱਕ ਮਾਮਾ ਆ ਗਿਆ। ਕੁੜੀਆਂ ਉਹਨੂੰ ਬੋਟੀਆਂ ਵਾਲਾ ਮਾਮਾ ਕਹਿੰਦੀਆਂ ਸਨ, ਕਿਉਂ ਜੇ ਉਹਨੂੰ ਗੋਸ਼ਤ ਬੜਾ ਪਸੰਦ ਸੀ ਤੇ ਬੋਟੀਆਂ ਖਾਣ ਦਾ ਸ਼ੌਕੀਨ। ਸਾਲਣ ਦਾ ਡੋਂਗਾ ਉਹਦੇ ਹੱਥ ਹੁੰਦਾ ਤੇ ਉਹ ਸਾਰੀਆਂ ਚੰਗੀਆਂ ਚੰਗੀਆਂ ਬੋਟੀਆਂ ਪਲੇਟ ਵਿੱਚ ਪਾ ਲੈਂਦਾ। ਕੁਕੜੀ ਰਿੱਧੀ ਹੁੰਦੀ ਤੇ ਲੱਭ ਕੇ ਪਹਿਲਾਂ ਦੋਵੇਂ ਲੱਤਾਂ ਪਾਉਂਦਾ, ਪਰ ਡੋਂਗੇ ਵਿੱਚ ਹੋਰ ਵੀ ਕੰਮ ਦੀ ਕੋਈ ਬੋਟੀ ਨਾ ਰਹਿਣ ਦਿੰਦਾ। ਉਹਦੀ ਸ਼ਹਿਰ ਵਿੱਚ ਆਵਾਜਾਈ ਬੜੀ ਸੀ, ਕਦੀ ਕਾਰਤੂਸ ਮੁੱਕੇ ਹੁੰਦੇ, ਕਦੀ ਕੋਈ ਦਵਾ ਲੈਣੀ ਹੁੰਦੀ, ਹੋਰ ਕੁਝ ਨਹੀਂ ਤੇ ਜੀਆਂ ਦੀ ਖੈਰ ਮੇਰ ਪੁੱਛਣੀ ਜ਼ਰੂਰੀ ਹੁੰਦੀ। ਪਰ ਲੱਗਦਾ ਜਿਵੇਂ ਉਹ ਸਿਰਫ ਬੋਟੀਆਂ ਖਾਣ ਆਉਂਦਾ ਸੀ। ਕਦੀ ਮੁਰਗੀ ਗੋਸ਼ਤ ਦੀ ਥਾਂ ਅੱਗੇ ਦਾਲ ਸਬਜ਼ੀ ਪੱਕੀ ਹੁੰਦੀ ਤੇ ਉਹ ਆਖਦਾ, ਰਹਿਣ ਦਿਓ, ਇਹ ਖਾਣੀਆਂ ਹੁੰਦੀਆਂ ਤੇ ਮੈਂ ਪਿੰਡ ਹੀ ਰਹਿੰਦਾ। ਉਹਦੇ ਲਈ ਉਚੇਚੀ ਹਾਂਡੀ ਪਕਾਣੀ ਪੈਂਦੀ ਜਾਂ ਹੋਟਲ ਤੋਂ ਮੁਰਗੀ ਗੋਸ਼ਤ ਮੰਗਾਉਣਾ ਪੈਂਦਾ। ਉਸ ਦਾਵਤ ਵਾਲੇ ਦਿਨ ਮਾਮੇ ਨੂੰ ਅਚਣਚੇਤੀ ਵੇਖ ਕੇ ਮਾਸੀ ਘਬਰਾ ਗਈ। ਉਹਨੇ ਆਉਂਦੇ ਕੁੱਲੇ ਉੱਤੇ ਬੱਧੀ ਪੱਗ ਲਾ ਕੇ ਰੇਡੀਓਗ੍ਰਾਮ ਉੱਤੇ ਰੱਖ ਦਿੱਤੀ, ਖੂੰਡੀ ਕੈਲੰਡਰ ਦੇ ਕਿੱਲ ਨਾਲ ਟੰਗ ਦਿੱਤੀ, ਗੱਟੇ ਦੀਆਂ ਭਰੀਆਂ ਜੁੱਤੀਆਂ ਸ਼ੈਂਪੂ ਕਰਾਏ ਕਾਲੀਨ ਉੱਤੇ ਲਾ ਕੇ ਉਹ ਸੋਫੇ ਉੱਤੇ ਚੜ੍ਹ ਗਿਆ ਤੇ ਪਥੱਲਾ ਮਾਰ ਕੇ ਬਹਿ ਗਿਆ। ਮਾਸੀ ਖਾਲਦ ਨੂੰ ਅੰਦਰ ਬੁਲਾ ਕੇ ਆਖਿਆ, ਤੂੰ ਇਹਨਾਂ ਨੂੰ ਐਨੈਕਸੀ ਵਿੱਚ ਲੈ ਜਾ ਤੇ ਜਦੋਂ ਤੀਕ ਪ੍ਰਾਹੁਣੇ ਖਾ ਪੀ ਕੇ ਨਾ ਟੁਰ ਜਾਣ ਉੱਥੇ ਹੀ ਰੱਖੀ। ਉਹ ਬੜੀ ਮੁਸ਼ਕਲ ਤੇ ਬਹਾਨਿਆਂ ਨਾਲ ਮਾਮੇ ਬੋਟੀਆਂ ਵਾਲੇ ਨੂੰ ਐਨੈਕਸੀ ਵਿੱਚ ਲੈ ਗਿਆ, ਪਰ ਬਾਵਰਚੀ ਖਾਨੇ ਵਿੱਚੋਂ ਖਾਣਾ ਪਕਾਉਣ ਦੀਆਂ ਸਵਾਦਲੀਆਂ ਖੁਸ਼ਬੂਆਂ ਤੋਂ ਉਹਨੇ ਗਵੇੜ ਲਾਇਆ, ਘਰ ਵਿੱਚ ਕੋਈ ਦਾਵਤ ਹੈ। ਪੁੱਛਣ ਉੱਤੇ ਖਾਲਦ ਦੱਸ ਦਿੱਤਾ, ਆਹੋ, ਉਰਦੂ ਬੋਲਣ ਵਾਲੀ ਇੱਕ ਫੈਮਿਲੀ ਆਉਣਾ ਹੈ, ਉਹ ਪਰਦਾ ਕਰਦੇ ਨੇ। ਮਾਮਾ ਜਰੇ ਜਰੇ ਪੁੱਛਦਾ, ਅਸਾਂ ਦੋਵਾਂ ਰੋਟੀ ਕਿਸ ਵੇਲੇ ਤੇ ਕਿੱਥੇ ਖਾਣੀ ਹੈ? ਉਸ ਆਖਿਆ, ਫਿਕਰ ਨਾ ਕਰੋ, ਮੈਂ ਇੱਥੇ ਹੀ ਲਿਆ ਦਿਆਂਗਾ। 4 ਵਜੇ ਪ੍ਰਾਹੁਣੇ ਟੁਰ ਗਏ ਤੇ ਮਲਕਾਣੀ ਖਾਲਦ ਨੂੰ ਆਵਾਜ਼ ਦੇ ਕੇ ਆਖਿਆ, ਹੁਣ ਇੱਧਰ ਆ ਜਾਓ। ਮਾਮਾ ਚਿਰ ਦੇ ਡੱਕੇ ਹੋਏ ਕੁੱਕੜ ਵਾਂਗੂ ਅਨੈਕਸੀ ਵਿੱਚੋਂ ਨਸਦਾ ਆਇਆ। ਟੁਰ ਗਏ ਜੇ ਪ੍ਰਾਹੁਣੇ? ਉਹਨੇ ਖਫਗੀ ਨਾਲ ਪੁੱਛਿਆ। ਹੁਣ ਆ ਜਾਈਏ? ਆਹੋ, ਮਾਸੀ ਆਖਿਆ, ਟੁਰ ਗਏ ਨੇ, ਆਓ ਬਹਿ ਜਾਓ। ਉਹਨਾਂ ਨੂੰ ਪਤਾ ਤੇ ਲੱਗ ਗਿਆ ਹੋਵੇਗਾ ਅਸੀਂ ਉੱਧਰ ਡੱਕੇ ਹੋਏ ਹਾਂ, ਮਾਮੇ ਸ਼ਿਕਾਇਤ ਕੀਤੀ। ਉਹਨਾਂ ਤੁਹਾਡੀ ਪੱਗ ਵੇਖ ਕੇ ਪੁੱਛਿਆ ਸੀ ਭਈ ਗਾँव ਸੇ ਕੋਈ ਮਹਿਮਾਨ ਆਇਆ हुआ है? फरजाना आख्या, तुसां की दसिया? मैं आख्या, हाँ, अम्मी के मामू जान आए हुए हैं जो विखाने जोगे नहीं हैं। मामे फिकरा पूरा किया, सारे हस पे, मामा भी हस पिया। वो बहुता चिर नाराज़ नहीं रह सकता सी ते फिर ਉਹਦਾ ਕੋਈ ਅਖੀਰਲਾ ਫੇਰਾ ਸੀ। ਖੁਰੇ ਇਹੋ ਜਿਹੇ ਮਾਮਿਆਂ ਚਾਚਿਆਂ ਤੇ ਪਿੰਡ ਦੇ ਰਿਸ਼ਤੇਦਾਰਾਂ ਮਾਸੀ ਦਾ ਦਿਲ ਝਾੜ ਛੱਡਿਆ ਸੀ ਭਈ ਉਹ ਪਿੰਡ ਦੇ ਹਰ ਬੰਦੇ ਤੇ ਚੀਜ਼ ਤੋਂ ਆਵਾਜ਼ਾਰ ਰਹਿੰਦੀ। ਉਹ ਤੇ ਉਹਨੂੰ ਇਸ ਲਈ ਪਸੰਦ ਕਰਨ ਲੱਗ ਪਈ ਸੀ ਭਈ ਉਹਨੇ ਲਾਹੌਰ ਸਗੋਂ ਘਰ ਵਿੱਚ ਰਹਿਣਾ ਸੀ, ਪਰ ਹੁਣ ਪਿੰਡ ਜਾਂ ਮੰਡੀ ਜਾਣ ਦੀ ਗੱਲ ਸੁਣ ਕੇ ਉਹ ਬਿਲਕੁਲ ਹੀ ਬਦਲ ਗਈ ਸੀ। ਉਹਨੂੰ ਇਹ ਅੰਦਾਜ਼ਾ ਹੋ ਗਿਆ ਉਹ ਕਿਸੇ ਗੱਲ ਵਿੱਚ ਆਪਣੀ ਮਰਜ਼ੀ ਨਹੀਂ ਕਰ ਸਕਦਾ। ਕੁਮਾਰਾਂ ਨਾਲ ਸਾਕਾਚਾਰੀ ਤੇ ਦੂਰ ਦੀ ਗੱਲ ਸੀ, ਉਹ ਤੇ ਉਹਦੇ ਪਿੰਡ ਜਾਣ ਦੀ ਗੱਲ ਸੁਣ ਕੇ ਮੂੰਹ ਸੁਜਾ ਬੈਠੀ ਸੀ। ਉਹਨੇ ਸੋਚਿਆ ਜੇ ਮਲਕ ਸਾਹਿਬ ਮੰਨ ਵੀ ਜਾਂਦੇ ਤੇ ਹੋਣਾ ਤੇ ਉਹ ਸੀ ਜੋ ਉਹਨਾਂ ਦੀ ਬੀਵੀ ਚਾਹੁੰਦੀ। ਉਹ ਉਹਦੀ ਕੋਈ ਗੱਲ ਨਹੀਂ ਮੋੜਦੇ ਸਨ, ਪਤਾ ਨਹੀਂ ਕਿਉਂ ਡਰਦੇ ਜਗਦੇ ਸਨ। ਪਿਆਰ ਸੀ ਜਾਂ ਅੰਦਰ ਦੀ ਕੋਈ ਕਮਜ਼ੋਰੀ। ਅਦਾਲਤਾਂ ਵਿੱਚ ਤੇ ਬੜਾ ਗੱਜਦੇ ਸਨ, ਕੁੜੀਆਂ ਨੂੰ ਵੀ ਦਬਕਾ ਮਾਰ ਲੈਂਦੇ, ਪਰ ਬੀਵੀ ਅੱਗੇ ਔਫ ਨਾ ਕਰਦੇ। ਸਾਲਣ ਵਿੱਚ ਲੂਣ ਬਹੁਤਾ ਪੈ ਜਾਂਦਾ ਜਾਂ ਚਾਹ ਵਿੱਚ ਮਿੱਠਾ ਘੱਟ ਹੁੰਦਾ, ਉਹ ਚੁੱਪ ਕਰਕੇ ਖਾ ਪੀ ਲੈਂਦੇ, ਕਦੀ ਨੁਕਸ ਕੱਢੇ ਨਾ ਸ਼ਿਕਾਇਤ ਕਰਦੇ। ਆਪਣੇ ਭੈਣ ਭਰਾਵਾਂ ਨਾਲ ਵੀ ਉਹ ਬੀਵੀ ਦੇ ਅੱਖੇ ਲੱਗ ਕੇ ਦੂਰ ਦੂਰ ਹੋ ਗਏ ਸਨ, ਪਰ ਕਦੀ ਕਦੀ ਉਹਨਾਂ ਵਿੱਚ ਰਵਾਇਤੀ ਮਸ਼ਰਕੀ ਖਾਵਨ ਜਾਗ ਪੈਂਦਾ ਤੇ ਉਹ ਆਪਣਾ ਫੈਸਲਾ ਜਿਹਦੀ ਅਪੀਲ ਨਾ ਹੋ ਸਕਦੀ ਹੋਵੇ ਕਿਸੇ ਜੱਜ ਵਾਂਗ ਸੁਣਾਉਂਦੇ। ਅੱਲਾ ਕਰੇ ਉਹ ਸੋਚਣ ਲੱਗ ਪਿਆ ਉਹਦੇ ਮਾਮਲੇ ਵਿੱਚ ਵੀ ਉਹਨਾਂ ਦੇ ਅੰਦਰ ਦਾ ਜੱਜ ਜਾਗ ਪਵੇ ਤੇ ਉਹ ਐਲਾਨ ਕਰ ਦੇਣ ਉਹ ਜਿੱਥੇ ਮਰਜ਼ੀ ਸੁ ਰਵੇ, ਉਹ ਉਹਨਾਂ ਦਾ ਪੁੱਤਰ ਤੇ ਜਵਾਈ ਹੈ। ਪਰ ਇਹ ਮੌਜਜ਼ਾ ਹੁੰਦਾ ਨਜ਼ਰ ਨਹੀਂ ਸੀ ਆਉਂਦਾ। ਆਪਾ ਦੇ ਰਿਸ਼ਤੇ ਦੀ ਗੱਲ ਸੁਣ ਕੇ ਮਲਕਾਣੀ ਹੋਰ ਵਿਗੜ ਸਕਦੀ ਸੀ, ਵਿਗੜ ਕੇ ਸਕਦੀ ਸੀ, ਉਹ ਤੇ ਅੱਗੇ ਹੀ ਵਿਗੜੀ ਬੈਠੀ ਸੀ। ਹੁਣ ਉਮੀਦ ਦੀ ਇੱਕੋ ਕਿਰਨ ਸੀ ਫਰਹਾਨਾ, ਪਰ ਉਹ ਵੀ ਅੰਦਰੋਂ ਬੜੀ ਚਿੱਤੂ ਸੀ। ਨਾਲੇ ਕੀ ਪਤਾ ਉਹ ਵੀ ਲਾਹੌਰ ਨਾ ਛੱਡਣਾ ਚਾਹੁੰਦੀ ਹੋਵੇ। ਪਤਾ ਨਹੀਂ ਇਸ ਸ਼ਹਿਰ ਵਿੱਚ ਕੀ ਜਾਦੂ ਸੀ, ਲਾਹੌਰ ਦਾ ਕੋਈ ਵੀ ਜੰਮਪਲ ਹੁੰਦੇ ਵਸ ਛੱਡਣਾ ਨਾ ਚਾਹੁੰਦਾ। ਗੱਡੀਆਂ ਮੋਟਰਾਂ ਦਾ ਹਰ ਪਾਸੇ ਸ਼ੋਰ ਰਹਿੰਦਾ, ਗੱਟੇ ਮਿੱਟੀ ਤੇ ਧੂੰ ਨਾਲ ਬੰਦੇ ਦੀ ਸ਼ਕਲ ਤੇ ਕੱਪੜੇ ਭਰੇ ਜਾਂਦੇ। ਸੜਕਾਂ ਵਿੱਚ ਟੋਏ ਸਗੋਂ ਗਾਪੇ, ਬਾਜ਼ਾਰਾਂ ਵਿੱਚ ਬੰਦੇ ਉੱਤੇ ਬੰਦਾ ਚੜਿਆ ਹੋਇਆ, ਹੱਟੀਆਂ ਤੇ ਹੋਟਲਾਂ ਵਿੱਚ ਵਾਰੀ ਨਾ ਹੁੰਦੀ। ਗੱਡੀਆਂ ਮੋਟਰਾਂ ਸਗੋਂ ਹਵਾਈ ਜਹਾਜ਼ਾਂ ਵਿੱਚ ਸੀਟ ਨਾ ਲੱਭਦੀ। ਸਿਨੇਮਿਆਂ ਵਿੱਚ ਹਾਊਸਫੁੱਲ ਦੀ ਫੱਟੀ ਲੱਗੀ ਹੁੰਦੀ ਤੇ ਬਲੈਕ ਵਿੱਚ ਟਿਕਟਾਂ ਵਿਕਦੀਆਂ। ਫਿੱਟੇ ਹੋਏ ਟੈਕਸੀਆਂ ਵਾਲੇ ਸਿੱਧੀ ਗੱਲ ਨਾ ਕਰਦੇ,
ਬੰਦੇ ਇਛਰੇ ਜਾਣਾ ਹੁੰਦਾ ਤੇ ਆਖਦੇ ਕੈਂਟ ਜਾਂ ਗੁਲਬਰਗ ਚੱਲਣਾ ਹੀ ਤੇ ਲਗਾ ਚੱਲ। ਬੰਦਾ ਪੁੱਛੇ ਭਈ ਭੂਤਣੀ ਦਿਆ ਮੈਂ ਉਧਰ ਜਾ ਕੇ ਕੀ ਕਰਨਾ ਹੈ। ਰਕਸ਼ੇ ਵਾਲੇ ਪਹਿਲੋਂ ਪੂਰਾ ਥਾਂ ਪਤਾ ਪੁੱਛਦੇ ਤੇ ਆਖਦੇ ਫਲਾਣੀ ਥਾਂ ਤੀਕਰ ਦੇ ਇੰਨੇ ਪੈਸੇ, ਅੱਗੋਂ ਗਲੀਆਂ ਵਿੱਚ ਮੈਂ ਨਹੀਂ ਜਾਣਾ। ਬੰਦੇ ਕੋਲ ਪੂਰਾ ਪਤਾ ਨਾ ਹੁੰਦਾ ਤੇ ਆਖਦੇ ਇੰਨੇ ਨੰਬਰ ਦੀ ਬੱਸ ਜਾਂ ਟਾਂਗਾ ਲੈ ਲਓ, ਜਿੱਧਰ ਜਾਓ ਰਸ਼ ਤੇ ਟ੍ਰੈਫਿਕ ਜਾਮ। ਇੱਕ ਮਾਲ ਰੋਡ ਉੱਤੇ ਗੁਜ਼ਰਦੀਆਂ ਮੋਟਰਾਂ ਟੁਰਦੀਆਂ ਰਹਿੰਦੀਆਂ, ਪਰ ਥਾਂ ਥਾਂ ਤੇ ਟ੍ਰੈਫਿਕ ਸਿਗਨਲਾਂ ਦੇ ਡੱਕੇ, ਉਹ ਵੀ ਤਾਂ ਜੇ ਕੋਈ ਜਲੂਸ ਨਾ ਨਿਕਲਿਆ ਹੁੰਦਾ, ਤੇ ਕੋਈ ਨਾ ਕੋਈ ਜਲੂਸ ਹਰ ਰੋਜ਼ ਨਿਕਲਿਆ ਹੀ ਰਹਿੰਦਾ। ਪੁਲਿਸ ਡੰਡੇ ਸੋਟੇ ਫੜੀ ਖਲੋਤੀ ਹੁੰਦੀ, ਇੱਟਾਂ ਵਟਿਆਂ ਤੋਂ ਬਚਾ ਲਈ ਕੰਟੋ ਪਾ ਕੇ, ਸਕਰੀਨਾਂ ਦੀਆਂ ਢਾਲਾਂ ਫੜ ਕੇ, ਆਪੋ ਛੱਡੀ ਹੋਈ ਟੀਅਰ ਗੈਸ ਕੋਲੋਂ ਬਚਣ ਲਈ ਮੂੰਹਾਂ ਉੱਤੇ ਮਾਸਕ ਚੜਾਏ ਹੁੰਦੇ। ਕਦੀ ਗੋਲੀਆਂ ਵੀ ਚਲਦੀਆਂ ਹੁੰਦੀਆਂ। ਜਲੂਸ ਤੇ ਪੁਲਿਸ ਮਾਲ ਰੋਡ ਉੱਤੇ ਲੁੱਕਣ ਮਿੱਟੀ ਖੇਡਦੇ ਰਹਿੰਦੇ ਤੇ ਟ੍ਰੈਫਿਕ ਬੰਦ ਜਾਂ ਫਿਰ ਪੁੱਠੇ ਰਸਤਿਆਂ ਵੱਲ ਮੁਹਾੜ। ਬੰਦੇ ਗੱਡੀ ਚੜ੍ਹਨਾ ਹੁੰਦਾ, ਮਰੀਜ਼ ਹਸਪਤਾਲ ਆਪਣਾ ਹੁੰਦਾ ਜਾਂ ਕਿਸੇ ਨੂੰ ਦਫ਼ਤਰੋਂ ਜਾਂ ਕਾਲਜ ਤੋਂ ਚਿਰ ਹੋ ਰਿਹਾ ਹੁੰਦਾ। ਉਹਨਾਂ ਨੂੰ ਕਿ ਇੰਤਜ਼ਾਮੀਆਂ ਤੇ ਹਕੂਮਤ ਲੁਕਾਈ ਲਈ ਕੋਈ ਨਇਆ ਮਸਲਾ ਪੈਦਾ ਕੀਤੀ ਰੱਖਦੇ। ਹੰਡੇ ਵਰਤੇ ਤੇ ਗੈਰ ਇਨਸਾਨੀ ਕਾਨੂੰਨ ਤੇ ਕਹਦੇ ਉਹ ਜਲੂਸਾਂ, ਜਲਸਿਆਂ ਤੇ ਨਾਰਿਆਂ ਤੋਂ ਬਿਨਾਂ ਤਬਦੀਲ ਨਾ ਕਰਦੀ। ਸਿੱਧੀਆਂ ਤੇ ਮਾਮੂਲੀ ਗੱਲਾਂ ਵੀ ਆਪੋ ਦੀ ਸਮਝ ਵਿੱਚ ਨਾ ਆਉਂਦੀਆਂ। ਅਫਸਰਸ਼ਾਹੀ ਦਾ ਕੋਈ ਕਾਰਿੰਦਾ ਕੋਈ ਨਵਾਂ ਪੱਜ ਕੱਢ ਕੇ ਨਵਾਂ ਕਾਇਦਾ ਕਾਨੂੰਨ ਜਿਹੜਾ ਲੋਕਾਂ ਨੂੰ ਵਾਰਾ ਨਾ ਖਾਂਦਾ ਹੁੰਦਾ ਲਾਗੂ ਕਰਾ ਦਿੰਦਾ। ਉਹਨੂੰ ਕੋਈ ਨਾ ਪੁੱਛਦਾ। ਜਲੂਸ ਵਾਲਿਆਂ ਨੂੰ ਠੱਲਣ ਲਈ ਬੱਸਾਂ ਭਰ ਪੁਲਿਸ ਘੱਲ ਦਿੰਦੇ। ਲੋਕੀ ਇੱਕ ਹਕੂਮਤ ਤੋਂ ਤੰਗ ਆ ਕੇ ਤੇ ਮਾਯੂਸ ਹੋ ਕੇ ਉਹਦੇ ਖਿਲਾਫ ਜਲੂਸ ਕੱਢਦੇ, ਮਗਰੋਂ ਦੂਜੇ ਉਸੇ ਤਰ੍ਹਾਂ ਦੇ ਆ ਜਾਂਦੇ। ਕਈਆਂ ਤੇ ਇਸ ਵਿਚਕਾਰ ਪਾਰਟੀ ਜਾਂ ਜਮਾਤ ਤਬਦੀਲ ਕਰ ਲਈ ਹੁੰਦੀ ਤੇ ਫੇਰ ਆ ਜਾਂਦੇ। ਜੇ ਚਾਚਾ ਨਾ ਹੁੰਦਾ ਤੇ ਬਤਰੀਆ ਆ ਜਾਂਦਾ। ਫਿਰ ਉਹ ਮਸਲੇ, ਉਹ ਮੰਗਾਂ ਤੇ ਉਹ ਇੱਟ ਖੜਕਾ। ਸ਼ਹਿਰ ਵਿੱਚ ਬੇਸ਼ੁਮਾਰ ਕਾਲਜ ਤੇ ਸਕੂਲ ਸਨ, ਸਰਕਾਰੀ ਤੇ ਪ੍ਰਾਈਵੇਟ, ਪਰ ਪੜ੍ਹਨ ਵਾਲਿਆਂ ਨੂੰ ਦਾਖਲਾ ਨਾ ਮਿਲਦਾ। ਮਜ਼ਾਰਾਂ ਤੇ ਮਸੀਤਾਂ ਤੋਂ ਲੈ ਕੇ ਸੈਰਗਾਹਾਂ ਤੇ ਹਸਪਤਾਲਾਂ ਵਿੱਚ ਥਾਂ ਨਾ ਲੱਭਦੀ। ਖੋਰੇ ਹੀਰਾ ਮੰਡੀ ਵਿੱਚ ਵੀ ਇਹ ਹਾਲ ਹੁੰਦਾ ਹੋਵੇਗਾ। ਕਦੀ ਕਦੀ ਗੱਡੀਆਂ ਮੋਟਰਾਂ ਦੇ ਧੂੰ ਤੇ ਉੱਡਦੀ ਧੂੜ ਨਾਲ ਉਹਦਾ ਸਾਹ ਬੰਦ ਹੋਣ ਲੱਗ ਪੈਂਦਾ ਤੇ ਉਹ ਸੋਚਦਾ ਸ਼ਹਿਰ ਵਿੱਚ ਲੱਖਾਂ ਬੰਦੇ, ਜ਼ਨਾਨੀਆਂ ਤੇ ਜਾਨਵਰ ਅੱਠੇ ਪੈਰ ਇੱਕ ਦੂਜੇ ਦੇ ਸਾਹਾਂ ਵਿੱਚ ਆਪਣੇ ਸਾਹ ਤੇ ਹਵਾ ਰਲਾਉਂਦੇ ਨੇ। ਉਹ ਨਰੋਏ ਕਿਸ ਤਰ੍ਹਾਂ ਲੱਗੇ ਫਿਰਦੇ ਨੇ। ਸਾਰੇ ਹਸਪਤਾਲ ਕਿਉਂ ਨਹੀਂ ਅੱਪੜ ਜਾਂਦੇ? ਪਰ ਉਹ ਹਸਪਤਾਲ ਵਾਰੀ ਜਾਂਦੇ ਸਨ। ਜਾਂਦੇ ਜ਼ਰੂਰ ਸਨ। ਪਤਾ ਨਹੀਂ ਇਹੋ ਜਿਹੀ ਫਜ਼ਾ ਤੇ ਸ਼ਹਿਰ ਛੱਡਣ ਨੂੰ ਉਹਨਾਂ ਦਾ ਜੀਅ ਕਿਉਂ ਨਹੀਂ ਕਰਦਾ ਸੀ। ਲਾਹੌਰੋਂ ਨਿਕਲ ਕੇ ਉਹ ਪਾਣੀਓਂ ਨਿਕਲੀ ਮੱਛਲੀ ਵਾਂਗੂ ਤੜਫਦੇ ਰਹਿੰਦੇ। ਫਰਾਨਾ ਵੀ ਐਸੇ ਖੂਹ ਦੀ ਡੱਡੀ ਸੀ। ਉਹ ਵੀ ਚਾਹਵੇਗੀ ਉਹ ਉੱਥੇ ਹੀ ਰਵੇ, ਪਰ ਕੁੜੀਆਂ ਤੇ ਅਖੀਰ ਮਾਂ ਪਿਓ ਦਾ ਘਰ ਛੱਡਣਾ ਹੀ ਹੁੰਦਾ ਹੈ ਤੇ ਉਹ ਅੰਦਰੋਂ ਇਹਦੇ ਲਈ ਤਿਆਰ ਵੀ ਹੁੰਦੀਆਂ ਨੇ। ਸੱਚਾ ਪਿਆਰ ਹੋਵੇ ਤੇ ਲਾਹੌਰ ਕੇ ਵਤਨ ਵੀ ਛੱਡ ਦਿੰਦੀਆਂ ਨੇ। ਦੂਰ ਕਿਸੇ ਜੰਗਲ ਦੀ ਗੁੱਠੇ, ਕਿਸੇ ਕੁੱਲੀ ਵਿੱਚ ਰਹਿ ਕੇ ਵੀ ਆਪਣਾ ਲਾਹੌਰ ਬਣਾ ਲੈਂਦੀਆਂ ਨੇ। ਚਲੋ ਇਹ ਨਿਤਾਰਾ ਵੀ ਹੋ ਜਾਏਗਾ। ਜੇ ਉਹਨੂੰ ਉਹਦੇ ਨਾਲ ਸੱਚੀ ਮੁੱਚੀ ਪਿਆਰ ਹੋਇਆ ਤੇ ਉਹ ਰਾਜ਼ੀ ਹੋ ਜਾਏਗੀ ਤੇ ਘਰ ਵਾਲੇ ਅੱਜ ਨਹੀਂ ਤੇ ਕੱਲ ਅਖੀਰ ਮੰਨ ਹੀ ਜਾਣਗੇ। ਰਹਿਣਾ ਤਾਂ ਜਾ ਕੇ ਉਹਨੇ ਹੀ ਹੈ, ਪਰ ਉਹਦੇ ਕੋਲੋਂ ਕਿਵੇਂ ਪੁੱਛਿਆ ਜਾਏ? ਆਪਣੇ ਆਪ ਉਹਨੇ ਕਿਸੇ ਨੂੰ ਕੁਝ ਨਹੀਂ ਦੱਸਣਾ। ਉਹਦੇ ਨਾਲ ਵੱਖਰਿਆਂ ਹੋ ਕੇ ਗੱਲ ਕਰਨ ਦੀ ਮੋਹਲਤ ਮਲਕਾਣੀ ਨਹੀਂ ਦੇ ਰਹੀ ਸੀ। ਉਹਦਾ ਧਿਆਨ ਕੁੜੀਆਂ ਵਿੱਚ ਹੀ ਸੀ। ਉਹ ਅਗਲੇ ਦਿਨ ਪਿੰਡ ਲਈ ਤਿਆਰ ਸੀ। ਸਗੋਂ ਮਲਕ ਹੋਰਾਂ ਦਾ ਤੇ ਮਲਕਾਣੀ ਦਾ ਰਵੱਈਆ ਵੇਖ ਕੇ ਉਹਦਾ ਜੀਅ ਕਰਦਾ ਹੁਣੇ ਉੱਠ ਕੇ ਟੁਰ ਜਾਏ। ਲੋੜ ਹੀ ਉਹਨੇ ਤੇ ਲੱਭ ਲੈਣਗੇ, ਨਹੀਂ ਤੇ ਨਾ ਸਹੀ। ਉਹ ਕੱਲਾ ਲੇਟਿਆ ਖਿਆਲਾਂ ਦੇ ਘੁੰਮਣ ਘੇਰ ਵਿੱਚ ਬੜਾ ਚਿਰ ਫਸਿਆ ਰਿਹਾ। ਰਿਸਾਲਾ ਫੜ ਕੇ ਧਿਆਨ ਦੂਜੇ ਪਾਸੇ ਲਾਂਦਾ, ਪਰ ਜੀਅ ਨਾ ਲੱਗਦਾ। ਅਖੀਰ ਬੱਤੀ ਬੁਝਾ ਕੇ ਉਹ ਸੌਣ ਦੀ ਕੋਸ਼ਿਸ਼ ਕਰਨ ਲੱਗ ਪਿਆ। ਸੁੱਤਿਆਂ ਜਾਂ ਖੋਰੇ ਜਾਗੋ ਮਿੱਟੀ ਵਿੱਚ ਇੱਕ ਜਾਣੀ ਪਛਾਣੀ ਖੁਸ਼ਬੂ ਦਾ ਹੁੱਲਾ ਆਇਆ। ਉਹਨੇ ਅੱਖਾਂ ਖੋਲ੍ਹ ਦਿੱਤੀਆਂ, ਪਰ ਬੱਤੀ ਨਹੀਂ ਬਾਲੀ। ਬੂਹੇ ਬਾਰੀਆਂ ਖੁੱਲ੍ਹੇ ਸਨ, ਘਰ ਦੀਆਂ ਸਾਰੀਆਂ ਬੱਤੀਆਂ ਬੰਦ। ਰਾਤ ਹਨੇਰੀ, ਉੱਤੋਂ ਬੱਦਲ ਬਣਿਆ ਹੋਇਆ। ਅੱਧੀ ਰਾਤੀ ਇਹ ਉਹਦੇ ਪਿੰਡੇ ਦੀ ਮੁਸ਼ਕ ਕਿੱਥੋਂ? ਕਿਧਰੇ ਉਹਦੇ ਅੰਦਰ ਲੁਕੀਆਂ ਸਦਰਾਂ ਦੀ ਖੁਸ਼ਬੂ ਤੇ ਨਹੀਂ। ਪਰ ਹੁੱਲਾ ਫੇਰ ਆਇਆ। ਉਹਨੇ ਬੂਹੇ ਵੱਲ ਵੇਖਿਆ, ਉਹ ਖਾਲੀ ਸੀ। ਕੋਠੀ ਵੱਲੋਂ ਆਉਂਦੇ ਰਸਤੇ ਵਿੱਚ ਵੀ ਕੋਈ ਪਰਛਾਵਾਂ, ਕੋਈ ਐਰ ਨਾ ਦਿਸਿਆ। ਉਹ ਵੀ ਜ਼ਰੂਰ ਜਾਗਦੀ ਤੇ ਉਹਦੇ ਬਾਰੇ ਸੋਚਦੀ ਹੋਵੇਗੀ, ਪਰ ਕਿ ਸੋਚਾਂ ਤੇ ਖਿਆਲਾਂ ਦੀ ਖੁਸ਼ਬੂ ਵੀ ਹੁੰਦੀ ਏ। ਪਰ ਫਿਰ ਉਹਨੂੰ ਲੱਗਾ ਜਿਵੇਂ ਕਮਰੇ ਵਿੱਚ ਕੋਈ ਹੋਰ ਵੀ ਸਾਹ ਲੈਂਦਾ ਪਿਆ ਹੈ। ਐਸ ਸ਼ੁਬੇ ਤੋਂ ਬੱਤੀ ਨਹੀਂ ਬਾਲੀ ਸੀ ਪਈ ਜੇ ਉਹ ਲੁਕਾ ਕੇ ਆਈ ਹੋਵੇ ਤੇ ਚਾਨਣ ਦੋਹਾਂ ਲਈ ਖਤਰਨਾਕ ਹੋ ਸਕਦਾ ਹੈ। ਕਿ ਪਤਾ ਚਾਨਣ ਵੇਖ ਕੇ ਉਤਰਾਇਆ ਜਾਏ ਤੇ ਗੱਲਬਾਤ ਕੀਤਿਆਂ ਬਗੈਰ ਨੱਸ ਜਾਏ। ਪਰ ਉਹ ਏਡੀ ਦਲੇਰ ਕਿੱਥੋਂ ਹੋ ਗਈ ਭਈ ਭਰੇ ਘਰ ਵਿੱਚੋਂ, ਬਿਸਤਰ ਵਿੱਚੋਂ ਨਿਕਲ ਕੇ ਅਨੈਕਸੀ ਵਿੱਚ ਆ ਜਾਵੇ
ਕੱਚੇ ਘੜਿਆਂ ਉੱਤੇ ਠਿੱਲ ਪੈਣ ਵਾਲੀਆਂ ਸੋਹਣੀਆਂ ਸ਼ਹਿਰ ਵਿੱਚ ਘੱਟ ਹੀ ਜੰਮਦੀਆਂ ਨੇ, ਅਤੇ ਜੇ ਕੋਈ ਜੰਮ ਪਵੇ ਤੇ ਉਹਨੂੰ ਫੁਲਿਸ਼ਨਸ, ਮੈਡਨਸ ਤੇ ਬੇਰਾਹ ਰਵੀ ਸਮਝਿਆ ਜਾਂਦਾ ਹੈ। ਉਹ ਉੱਠ ਕੇ ਬਹਿ ਗਿਆ ਤੇ ਹਾਲੀ ਉਹ ਇਹ ਪੁੱਛਣ ਲਈ ਵੀ ਕੌਣ ਹੈ ਜਾਂ ਇਹ ਤੂੰ ਹੈ, ਸਰਗੋਸ਼ੀ ਦਾ ਵਾਲੀਅਮ ਕੰਟਰੋਲ ਹੀ ਲੱਭਦਾ ਪਿਆ ਸੀ ਕਿ ਹਨੇਰੇ ਵਿੱਚ ਇੱਕ ਹੱਥ ਉਹਦੇ ਮੋਢੇ ਨਾਲ ਆ ਲੱਗਾ। ਉਹਦਾ ਤੇਜ਼ ਧੜਕਦਾ ਦਿਲ ਉੱਫੜ ਕੇ ਸੰਘ ਵਿੱਚ ਆ ਫਸਿਆ। ਉਹ ਵੀ ਖੋਰੇ ਇੰਨੇ ਚਿਰ ਦੀ ਆਪਣੇ ਹਵਾਸ ਕਾਬੂ ਕਰਨ ਵਿੱਚ ਲੱਗੀ ਹੋਈ ਸੀ। ਉਹਨੇ ਹੱਥ ਉੱਤੇ ਹੱਥ ਰੱਖ ਦਿੱਤਾ ਤੇ ਕਿੰਨਾ ਚਿਰ ਰੱਖਿਆ, ਪਰ ਇਹ ਬੜਾ ਕੀਮਤੀ ਵੇਲਾ ਸੀ। ਇਹਦਾ ਹਰ ਪਲ ਸੁਬਕਵਾਣੀ ਦਾ ਸੀ। ਉਹਨੂੰ ਹੱਥ ਉੱਤੇ ਰੱਖ ਕੇ ਬਹੁਤਾ ਚਿਰ ਜ਼ਾਇਆ ਨਹੀਂ ਸੀ ਕੀਤਾ ਜਾ ਸਕਦਾ। ਉਹਨੇ ਹੱਥ ਫੜ ਕੇ ਚੁੰਮਿਆ ਤੇ ਉਹਨੂੰ ਆਪਣੇ ਵੱਲ ਖਿੱਚਿਆ, ਪਰ ਉਹ ਖਲੋਤੀ ਰਹੀ। ਬਹਿ ਜਾ, ਉਹਨੇ ਹੱਥ ਨਾਲ ਬੋਲ ਕੇ ਆਖਿਆ। ਨਹੀਂ, ਮੈਂ ਇਸੇ ਤਰ੍ਹਾਂ ਠੀਕ ਹਾਂ, ਉਹਦੇ ਹੱਥ ਦੱਸਿਆ। ਤੁਸੀਂ ਕੱਲ੍ਹ ਚਲੇ ਜਾਣਾ ਹੈ? ਉਹਦੇ ਸਾਹਵਾਂ ਪੁੱਛਿਆ। ਆਹੋ, ਉਹਨੇ ਸਰਗੋਸ਼ੀ ਵਿੱਚ ਦੱਸਿਆ। ਹਮੇਸ਼ ਲਈ? ਕਿਉਂ? ਅੰਮੀ ਦਾ ਇਹੋ ਖਿਆਲ ਹੈ। ਜੇ ਤੂੰ ਆਖੇ ਤਾਂ ਮੈਂ ਲਾਹੌਰ ਰਵਾਂਗਾ। ਨਹੀਂ, ਜਿੱਥੇ ਤੁਸੀਂ ਉੱਥੇ ਮੈਂ, ਪਰ ਅੰਮੀ ਅੱਬੂ ਦਾ ਹੋਰ ਖਿਆਲ ਹੈ ਕਿ ਉਹ ਮਲਕਾਂ ਦੇ ਮੁੰਡੇ ਲਈ ਦਫ਼ਤਰ ਲੱਭਦੇ ਫਿਰਦੇ ਨੇ। ਕਾਹਦਾ ਦਫ਼ਤਰ? ਪਤਾ ਨਹੀਂ, ਕੋਈ ਬਿਜ਼ਨਸ ਸ਼ੁਰੂ ਕਰਾਉਣਾ ਚਾਹੁੰਦੇ ਨੇ। ਵਾਰਸ? ਆਹੋ, ਤੂੰ ਕਾਇਮ ਰਵੀਂ, ਉਹਨੇ ਉਹਦਾ ਹੱਥ ਚੁੰਮ ਕੇ ਆਖਿਆ। ਮੇਰਾ ਵਾਅਦਾ ਹੈ ਤੈਨੂੰ ਇੱਕ ਦਿਨ ਆ ਕੇ ਲੈ ਜਾਵਾਂਗਾ। ਮੇਰਾ ਵੀ ਵਾਅਦਾ ਹੈ, ਉਹਨੇ ਉਹਦੇ ਹੱਥ ਨੂੰ ਦਬਾ ਕੇ ਆਖਿਆ। ਮੈਂ ਪੈਰਾਂ ਉੱਤੇ ਖਲੋ ਜਾਵਾਂ, ਤੇਰੇ ਰਹਿਣ ਦੇ ਕਾਬਲ ਘਰ ਬਣਾ ਲਵਾਂ, ਮੈਨੂੰ ਉਡੀਕੀ। ਮੈਂ ਤਾਂ ਸਾਰੀ ਹਯਾਤੀ ਉਡੀਕ ਸਕਣੀ ਆ। ਖਤ ਲਿਖਦੀ ਰਵੀਂ, ਤੁਸੀਂ ਵੀ ਸ਼ਹਿਨਾਜ਼ ਦੇ ਨਾਂ ਤੋਂ। ਤੂੰ ਬਹਿੰਦੀ ਕਿਉਂ ਨਹੀਂ? ਮੇਰੇ ਉੱਤੇ ਇਤਬਾਰ ਨਹੀਂ? ਆਪਣੇ ਉੱਤੇ ਨਹੀਂ। ਬੱਤੀ ਬਾਲ ਕੇ ਤੈਨੂੰ ਇੱਕ ਵਾਰੀ ਰੱਜ ਕੇ ਵੇਖ ਲਵਾਂ? ਨਹੀਂ, ਬੱਤੀ ਨਾ ਬਾਲਣਾ, ਹੁਣ ਮੈਂ ਜਾਣੀ ਆ, ਕੋਈ ਘਰ ਵਿੱਚ ਉੱਠ ਨਾ ਪਵੇ। ਉਹਨੇ ਹੌਲੀ ਆਪਣਾ ਹੱਥ ਖਿਸਕਾਉਣਾ ਸ਼ੁਰੂ ਕੀਤਾ। ਉਹਨੂੰ ਲੱਗਾ ਉਹਦੀ ਜਿੰਦ ਵੀ ਨਾਲ ਹੀ ਨਿਕਲਦੀ ਜਾਂਦੀ ਏ। ਅਖੀਰ ਉਹਦਾ ਹੱਥ ਉਹ ਕੂੜਾ ਗੁਲਾਬ ਵਰਗਾ ਲਮਸ ਜੁਦਾ ਹੋ ਗਿਆ। ਪਰ ਫਿਰ ਇੱਕ ਇਚਰਜ ਗੱਲ ਹੋਈ। ਉਹਨੇ ਪਰਤ ਕੇ ਅਚਾਨਚੱਕ ਹਨੇਰੇ ਵਿੱਚ ਉਹਦਾ ਬਾਲ ਸਮਝ ਕੇ ਮਾਂ ਵਾਂਗੂ ਮੱਥਾ ਚੁੰਮਿਆ ਤੇ ਆਖਿਆ, ਹੁਣ ਸੌਂ ਜਾਓ, ਤੇ ਨਾਲ ਹੀ ਛਾਲ ਜਿਹੀ ਮਾਰ ਕੇ ਬੂਹੇ ਵੱਲ ਟੁਰ ਗਈ, ਜਿਵੇਂ ਉਹਨੂੰ ਡਰ ਹੋਵੇ ਭਈ ਬਾਲ ਨਾਲ ਹੀ ਨਾ ਚੰਬੜ ਜਾਏ। ਫਿਰ ਉਹਨੇ ਅੰਦਰ ਜਾਂਦੇ ਰਸਤੇ ਉੱਤੇ ਬੱਦਲਾਂ ਦੀ ਚਮਕ ਵਿੱਚ ਉਹਦੀ ਇੱਕ ਝਲਕ ਵੇਖੀ। ਉਹ ਪੈਰੋਂ ਨੰਗੀ ਸੀ। ਇਹ ਉਹਦੀ ਬੇਮਾਲੂਮ ਚਾਲ ਤੋਂ ਪਤਾ ਲੱਗਦਾ ਸੀ। ਫਿਰ ਅੰਦਰ ਬਾਹਰ ਕਿਣਮਿਣ ਹੋਣ ਲੱਗ ਪਈ, ਰੰਗ ਤੇ ਨੂਰ ਦੀ। ਕਮਰਾ ਅਜੇ ਤੀਕ ਉਹਦੇ ਸਾਹਾਂ ਦੀ ਮਹਿਕ ਨਾਲ ਭਰਿਆ ਹੋਇਆ ਸੀ। ਸੜਕ ਉੱਤੋਂ ਕੋਈ ਰਕਸ਼ਾ ਲੰਘਿਆ। ਕਿਧਰੇ ਦੂਰ ਕਿਸੇ ਕਾਰਖਾਨੇ ਜਾਂ ਰੇਲਵੇ ਦਾ ਘੁੱਗੂ ਬੋਲਿਆ। ਫਿਰ ਲਾਊਡ ਸਪੀਕਰ ਖੜਕਣ ਤੇ ਭੈੜੀ ਬਾਂਗ ਦੀ ਆਵਾਜ਼ ਆਈ। ਹੁਣ ਕਿ ਸੌਣਾ ਸੀ। ਸੌਣ ਲੱਗਦਾ ਤੇ ਉਹਦੀ ਖੁਸ਼ਬੂ ਹੁੰਦੀ। ਉਹ ਹਨੇਰੇ ਵਿੱਚ ਹੱਥ ਮਾਰ ਕੇ ਉਹਨੂੰ ਲੱਭਦਾ। ਫਿਰ ਬਾਰੀ ਵਿੱਚੋਂ ਬਾਰਿਸ਼ ਦੀਆਂ ਛਿੱਟਾਂ ਆਉਣ ਲੱਗ ਪਈਆਂ, ਪਰ ਉਹਨੇ ਬਾਰੀ ਬੰਦ ਨਾ ਕੀਤੀ। ਉਹ ਖਿਆਲਾਂ ਦੇ ਜਸ਼ਨ ਵਿੱਚੋਂ ਕਿਵੇਂ ਉੱਠ ਸਕਦਾ ਸੀ?